ਆਉਂਦਿਆਂ ਸਾਰੀ ਨੇ ਕਹਾ ਕਿੱਧਰ ਹੈ ਪੁਸ਼ਪਾ ਨੇ ਕਹਾ ਕਿੱਧਰ ਹੈ। ਆ ਵੇਖੋ ਉਹਨੂੰ ਦੇਖ ਕੇ ਹਾਲਾਤ ਵੇਖ ਲਓ ਨਾ ਤੁਸੀਂ ਵੀਡੀਓ 'ਚ ਨਹੀਂ ਤੁਹਾਨੂੰ ਲੱਗਦਾ ਹੋਣਾ ਬਰਲੇ ਨੂੰ ਉਹਨੂੰ ਵੇਖ ਕੇ ਨਾ ਦਾ ਜ਼ੇਵਰ ਆ ਇਹ ਉਦਾਂ ਜਿੰਨਾ ਮਰਜ਼ੀ ਦੱਸਿਓ ਸਾਡੀ ਇੰਨੇ ਮਰਬੇ ਜ਼ਮੀਨ ਹੈ ਇੰਨੇ ਮਰਬੇ ਜ਼ਮੀਨ ਆ ਜਦੋਂ 4 ਕਿੱਲੇ ਦੇ ਡੰਗਰ ਨਾ ਬੰਨੇ ਉਹਨਾਂ ਨੇ ਕਹਿਣਾ ਖਰਾ ਝੂਠ ਹੀ ਬੋਲੀ ਜਾਂਦਾ। ਇਹ ਵਲਾਤੀ ਜਿਹੜਾ ਮੈਂ ਰਾਤੀ ਲੈ ਕੇ ਆਇਆ ਤੇ ਪਿਟਬੁਲ ਜਿਹੜਾ ਦੇ ਕੇ ਆਇਆ ਗਿਆ ਆਪਣੇ ਕੋਲੋਂ ਸੀਗਾ। ਵਲਾਤੀ ਨੂੰ ਮੈਂ ਵੀਡੀਓ ਵੀ ਪਹਿਲੇ ਲਾਈ ਹੋਈ ਸੀਗੀ ਤੇ ਰਾਤ ਦਾ ਮੈਂ ਇੱਥੇ ਬੰਨਿਆ ਸੀਗਾ ਬਾਹਰ ਅਨਾਰ ਦੇ ਨਾਲ ਵੇਖੋ ਮਿੱਟੀ ਚਿੱਟੀ ਟੁੱਟੀ ਹੋਈ ਹੈ। ਤੇ ਹੁਣ ਮੈਂ ਚੱਲਣਾ ਸੀਗਾ ਹਵੇਲੀ। ਮੈਂ ਕਹਣ ਇਹਨੂੰ ਜਾਂਦਾ ਨਾਲ ਨਹੀਂ ਲੈ ਜਾਵਾਂ ਚਲੀਏ ਠੀਕ ਹੈ ਚੱਲ। ਤੇ ਇਹ ਜਾਨਵਰ ਸੇਲ ਕਰਨਾ ਹੈ ਜੇ ਕਿਸੇ ਨੇ ਲੈਣਾ ਹੋਇਆ ਛੋਟੇ ਕੱਦ ਦਾ ਆਇਆ ਵਲੈਤੀ ਤੇ ਰਾਬਤਾ ਕਰ ਲਿਓ ਠੀਕ ਹੈ। ਹੁਣ ਮੈਂ ਚੱਲਾਂ ਇਹਨੂੰ ਲੈ ਕੇ ਹਵੇਲੀ ਤੇ ਉੱਥੇ ਜਾ ਕੇ ਇਹਨੂੰ ਜਨਾਬ ਅੰਦਰ ਬੰਨ੍ਹਦੇ ਹਾਂ ਬਰਾਂਡੇ 'ਚ ਨਾਲੇ ਇਹਨੂੰ ਨਵਾਉਂਦੇ ਹਾਂ। ਗਰਮੀ ਦੇਖੋ ਕਿੰਨੀ ਧੁੱਪ ਵੀ ਬੜੀ ਸਖਤ ਆ ਤੇ ਜਾ ਕੇ ਬੰਨ੍ਹ ਕੇ ਤੇ ਇਹਨੂੰ ਨਵਾ ਕੇ ਤੇ ਪੱਖੇ ਥੱਲੇ ਅੰਦਰ ਬੰਨ੍ਹਦੇ ਹਾਂ ਜਰਾ। ਤੇ ਹੁਣ ਆ ਗਿਆ ਇੱਥੇ ਠੀਕ ਹੈ ਸਿਟੀ ਮਾਰਿਆ ਆ ਤੇ ਜਾਂ ਅੰਦਰ ਜਾਣਾ ਤੇ ਜੰਗ ਸ਼ੁਰੂ ਹੋ ਜਾਣੀ ਜੇ ਕਿਤਾ ਦਾ ਤੇ ਸਾਰਿਆਂ ਨੇ ਭੌਂਕਣਾ ਸ਼ੁਰੂ ਹੋ ਜਾਣਾ। ਤੇ ਇਹ ਮੈਂ ਰੋਟੀਆਂ ਤਾਂ ਬਣਾ ਲਈਆਂ ਸੀ ਰੋਟੀਆਂ ਲੈ ਆਇਆ ਭਾਈ ਸਾਲਨ ਨਹੀਂ ਸੀ ਬਣਾਇਆ ਤੇ ਗਰਦਨਾਂ ਮਿਲੀਆਂ ਨੇ ਕੱਚੀਆਂ ਹੀ। ਅੱਜ ਮੈਂ ਜਾਣਾ ਜ਼ਰਾ ਸੁਧਾਰ ਲੋਕ ਤੁਹਾਨੂੰ ਵੀ ਅੱਗੇ ਦਿਖਾਵਾਂਗਾ ਤੇ ਫਿਰ ਮੇਰੀ ਕੋਸ਼ਿਸ਼ ਸੀ ਮੈਂ ਕਿਹਾ ਚੱਲ ਇਹਨੂੰ ਕੱਚੀਆਂ ਹੀ ਪਾ ਜਾਣਾ ਠੰਡੀਆਂ ਗਰਦਨਾਂ ਬੜੇ ਖੁਸ਼ ਹੋ ਕੇ ਖਾਣਗੇ। ਉੱਦਾਂ ਤਾਂ ਗਰਮੀ ਆ ਮगर ਕੱਚੇ ਨਾ ਕੋਈ ਨਹੀਂ ਥੋੜ੍ਹੀਆਂ ਵੀ ਪਾ ਦੇਣੀਆਂ ਇਹਦੇ ਵਿੱਚੋਂ ਤੇ ਬਾਕੀ ਨਾਲ ਥੋੜ੍ਹੀ ਰੋਟੀਆਂ ਪਾ ਦਿਆਂਗੇ ਤੇ ਰੋਟੀਆਂ ਰੱਖ ਲਾਂਗੇ ਰੋਟੀਆਂ ਸ਼ਾਮ ਨੂੰ ਪਾ ਦਿਆਂਗਾ ਹੁਣ ਤੇ ਇਹ ਜਿਹੜੀਆਂ ਗੋਸ਼ਤ ਆ ਇਹ ਹੁਣ ਇਹਨੂੰ ਪਾ ਦਿਆਂਗੇ। ਆ ਜਾ ਵੀ ਹੀਰੋ ਆ ਜਾ ਚੱਲੀਏ ਆ ਜਾ ਦੇਖੀ ਹੁਣ ਅੰਦਰ ਜਾਂਦੇ ਆ ਸਾਰੀ ਜੰਗ ਸ਼ੁਰੂ ਹੋ ਜਾਣੀ ਤਰ ਹਲੋ ਤੇ ਪਹਿਲੇ ਗੇਟ ਦੇ ਨਾਲ ਖੜੇ ਹਾਂ ਸਟਾਲਾ ਖੜੀ ਹੈ ਚੀਸੀ ਉਹ ਪਿੱਛੇ ਉਹ ਪਹਿਲੇ ਹੀ ਅੰਦਰ ਹੈ ਤੇ ਇਹ ਵੀ ਰੈਡੀ ਹੈ ਬਿਲਕੁਲ ਤਿਆਰ ਆ ਉਹਨਾਂ ਨੂੰ ਮਿਲਣ ਵਾਸਤੇ। ਦੇਖਿਆ ਹੈਂ ਕੌਣ ਬੋਲਿਆ ਹੋਣਾ ਭਲਾ। ਹਾਂਜੀ ਅਸਲਾਮ ਵਾਲੇਕਮ ਵੀਰੋ ਕੀ ਹਾਲ ਨੇ ਠੀਕ ਠਾਕ ਹੋ ਖੁਸ਼ ਰਾਜੀ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਵੀਡੀਓ ਦੇਖ ਰਹੇ ਹੋ ਲਾਈਕ ਵੀ ਕਰ ਰਹੇ ਹੋ ਕਮੈਂਟ ਵੀ ਕਰ ਰਹੇ ਹੋ ਜਨਾਬ। ਤੇ ਇਹ ਦੱਸੋ ਭਲਾ ਕੌਣ ਬੋਲਿਆ ਨਾ ਮੈਂ ਦੇਖਿਆ ਨਹੀਂ ਨਾ ਮੈਨੂੰ ਨਜ਼ਰ ਆਇਆ ਇਹ ਪੁਸ਼ਪਾ ਬੋਲਿਆ ਕਿਉਂਕਿ ਤੁਹਾਨੂੰ ਪਤਾ ਪੰਗੇ ਲੈਣ ਦਾ ਸ਼ੌਕੀਨ ਸਾਡਾ ਪੁਸ਼ਪਾ ਹੀ ਹੈ ਤੇ ਉਹਨੇ ਇਹਦੇ ਨਾਲ ਪੰਗਾ ਜ਼ਰੂਰ ਲੈਣਾ ਆ। ਇਹ ਮੈਂ ਤੁਹਾਨੂੰ ਦਿਖਾ ਵੀ ਦੇਵਾਂ ਲਾਈਵ ਜੇ ਮੈਂ ਇੱਕ ਹੱਥ ਨਾਲ ਖੋਲ ਲਿਆ ਨਾ ਗੇਟ ਤੇ ਮੈਂ ਸੀਨ ਤੁਹਾਨੂੰ ਲਾਈਵ ਹੀ ਦਿਖਾ ਦਾਂ। ਬਾਕੀ ਗੇਟ ਨੂੰ ਵੀ ਪੇਂਟ ਕਰਨਾ ਆ ਜਾਂਦਾ ਦੀਵਾਰਾਂ ਨੂੰ ਪੇਂਟ ਕਰਨਾ ਛੱਤਾਂ ਕਰਾ ਲਈਏ ਨਾ ਇੱਕ ਉੱਚੀਆਂ ਤੇ ਫਿਰ ਦਿਖਾਣੇ ਮੈਂ ਤੁਹਾਨੂੰ ਲਾਈਵ ਦਿਖਾਵਾਂਗਾ। ਆ ਗਿਆ ਜੀ ਪੁਸ਼ਪਾ ਬਾਹਰ ਨਾ ਪੁਸ਼ਪਾ ਵੱਡਾ ਹੋ ਗਿਆ ਮਾਸ਼ਾਅੱਲਾ ਇਹਦੇ ਨਾਲ ਯਾਰ ਹੈ ਬੜੀ ਗੱਲ ਆ ਵੇਖੋ ਤੇ ਸਹੀ ਹੈ ਲੜ ਪਿਆ ਨਾ ਹੈ ਆਉਂਦਿਆਂ ਸਾਰੀ ਨੇ ਕਹਾ ਕਿੱਧਰ ਹੈ ਪੁਸ਼ਪਾ ਨੇ ਕਹਾ ਕਿੱਧਰ ਹੈ। ਆਪਣੀ ਮੱਤ ਵੱਜੀ ਪਈ ਅੱਖਾਂ 'ਚ ਗਿੱਧ ਆਈ ਹੋਈ ਹੈ ਮੂੰਹ ਤੇ ਜ਼ਖਮ ਛਿੱਲਿਆ ਹੋਇਆ ਮਗਰ ਹਲ ਪੰਗੇ ਲੈਣ ਤੋਂ ਨਹੀਂ ਹਟਣਾ ਇਹਨਾਂ ਨੇ। ਹਲ ਪਿਸ਼ਾਬ ਕਰਕੇ ਨਾ ਆ ਵੇਖੋ ਉਹਨੂੰ ਦੇਖ ਕੇ ਹਾਲਾਤ ਨਹੀਂ ਚੱਕ ਸਕਦਾ ਬੱਚਾ ਅਜੇ ਨਾ ਉਹਨੂੰ ਵੇਖ ਕੇ ਤੇ ਉਹ ਪਿਸ਼ਾਬ ਕਰਕੇ ਇਹ ਚੀਜ਼ ਮਹਿਸੂਸ ਕਰਾ ਰਿਹਾ ਕਿ ਮੈਂ ਵੀ ਨਾ ਰਿਹਾ ਤੇ ਮੈਂ ਤੇਰੇ ਤੋਂ ਤਕੜਾ ਠੀਕ ਹੈ। ਉਹ ਵਿਚਾਰਾ ਵੈਸੇ ਨਰਵਸ ਹੋ ਗਿਆ। ਮੈਂ ਇਸ ਦੌਰਾਨ ਇਹਨੂੰ ਵੀ ਛੱਡ ਬੈਠਾ ਤੇ ਮੈਂ ਗੇਟ ਵੀ ਨਹੀਂ ਲਾਇਆ ਉਹਨੂੰ ਮਹਿਸੂਸ ਕਰਾ ਰਿਹਾ ਵਾ ਕਿ ਮੈਂ ਵੀ ਨਾ ਰਵਾਂ ਤੇ ਮੇਰੇ ਨਾਲ ਪੰਗਾ ਨਾ ਲਵੀਂ ਠੀਕ ਹੈ। ਉਹਨੂੰ ਦੱਸ ਰਿਹਾ ਪੁਸ਼ਪਾ ਆ ਜਾਓ ਉਹਨੂੰ ਮੈਂ ਬੰਨ ਲਵਾਂ ਇੱਥੇ ਕਿਉਂਕਿ ਇੱਥੇ ਰਹਿ ਕੇ ਗਿਆ ਨਾ ਮੇਰੇ ਕੋਲ ਪਹਿਲੇ ਕਾਫੀ ਦੀ ਟਾਈਮ ਜਿਹੜਾ ਹੈ ਉਹ ਇਸ ਕਰਕੇ ਉਹ ਵੀ ਜਗ੍ਹਾ ਦਾ ਸਾਡਾ ਨਾ ਪਛਾਣ ਰੱਖਦਾ ਆ। ਉਹਨੂੰ ਸੁਣਾ ਬਈ ਟੱਪ ਦਾ ਕੀ ਹਾਲ ਕੀਤਾ ਦੇ ਜੁਗਨੂੰ ਨਾ ਕਿਤੇ ਮੱਥਾ ਲਾ ਲਵੇ ਬਾਕੀ ਖੈਰ ਉਹ ਹਜੇ ਉੱਥੇ ਹੀ ਮੈਂ ਕਿਹਾ ਮੁੜ ਕੇ ਜੁਗਨੂੰ ਨੇ ਮੱਥਾ ਲਾਇਆ ਨਵੀਂ ਮੁਸੀਬਤ ਬਣ ਜਾਵੇ। ਆ ਜੁਗਨੂੰ ਮਾਸ਼ਾਅੱਲਾ ਬੜਾ ਖੁਸ਼ ਜਿਹਾ ਲੱਗ ਰਿਹਾ ਕਹਿ ਨਹੀਂ ਲੱਗਦੀ ਆ ਦੇਖੋ ਜਿੱਥੇ ਮੈਂ ਪਾਣੀ ਛੱਡਦਾ ਨਾ ਜਗ੍ਹਾ ਠੰਡੀ ਕਰਦਾ ਉੱਥੇ ਦਰਖਤ ਦੀ ਛਾਂ ਆ ਦਰਖਤ ਦੀ ਛਾਂ ਥੱਲੇ ਫਿਰ ਮਸਤ ਹੋ ਕੇ ਬਹਿ ਜਾਂਦੇ ਆ ਹੈਂ ਪੂਰਾ ਗੈਂਗ ਜੋ ਬਣ ਗਿਆ ਇਹਨਾਂ ਦਾ ਚਾਰਾਂ ਦਾ। ਹੁਣ ਮੈਂ ਜੁਗਨੂੰ ਨੂੰ ਵੀ ਖੁੱਲ੍ਹਾ ਛੱਡਦਾ ਤੇ ਆਪਸ ਨਹੀਂ ਲੜਨ ਲੱਗੇ। ਗਰਮੀ ਬੜੀ ਤੇ ਮੈਂ ਕਿਹਾ ਇੱਕ ਵਾਰੀ ਨਵਾ ਲਿਆ ਕਰੀਬ ਥੱਲੇ ਵੀ ਪਾਣੀ ਡਿੱਗ ਜਾਂਦਾ ਨਾ ਫਿਰ ਪੱਖੇ ਦੀ ਹਵਾ ਨਾਲ ਠੰਡੀ ਲੱਗਦੀ ਇੱਦਾਂ ਮੈਂ ਪਾਣੀ ਛੱਡ ਕੇ ਗਿੱਲਾ ਕਰ ਦਿੰਦਾ। ਅਜੇ ਮੈਂ ਸਫਾਈ ਵੀ ਪਹਿਲੇ ਕੀਤੀ ਕਿਉਂਕਿ ਮੈਂ ਪਹਿਲੇ ਮੋਟਰ ਚਲਾਈ ਹੈ ਇਹਨੂੰ ਗਰਮੀ ਬਹੁਤ ਲੱਗਦੀ ਸੀ ਜਿਹਨੂੰ ਮੈਂ ਹੁਣ ਲੈ ਕੇ ਆਇਆ ਨਾ ਔਰ ਸੜਕ ਲੱਤ ਕੇ ਨੂੰ ਟਰਾ ਕੇ ਲਿਆਇਆ ਉਤਰ ਗਿਆ ਸੀਗਾ ਛਾਲ ਮਾਰ ਕੇ ਮੈਂ ਕਿਹਾ ਤੁਰ ਕੇ ਆ ਮੇਰਾ ਝਾਟੇ ਨੇ ਸਾਹ ਲੈ ਲਿਆ ਮੈਂ ਅੰਦਰ ਪਾਣੀ ਠੰਡਾ ਨਿਕਲ ਆਇਆ ਮੈਂ ਕਿਹਾ ਪਾਣੀ ਕਰਵਾਉਣ ਲਵਾਂ ਫਿਰ ਜਿਹੜਾ ਨਾ ਸਫਾਈ ਵੀ ਇੱਕ ਵਾਰੀ ਕਰ ਲਵਾਂਗਾ। ਜਿਹੜੀ ਮੋਟਰ ਚਲਾਈ ਹੈ ਤੇ ਫਿਰ ਸਾਰਿਆਂ ਨੂੰ ਨਵਾ ਲਈਏ ਇੰਨੇ ਦੇ ਨਾਲ ਹੀ ਨਾ 2-4 ਘੰਟੇ ਸਕੂਨ ਨਾਲ ਕੱਢ ਲੈਂਦੇ ਆ ਪੱਖਾ ਚੱਲਦਾ ਉੱਪਰ ਠੀਕ ਹੈ। ਜਦੋਂ ਠੰਡੀ ਹਵਾ ਲੱਗਦੀ ਇਹਨਾਂ ਨੂੰ ਨੀਚੋਂ ਜਦੋਂ ਜਗ੍ਹਾ ਗਿੱਲੀ ਹੋ ਜਾਂਦੀ ਨਾ
ਪੱਖੇ ਦੀ ਕੋਈ ਲੋੜ ਹੁੰਦੀ ਜਾਨਵਰ ਆ, ਮਗਰ ਜਦੋਂ ਜਗ੍ਹਾ ਗਿੱਲੀ ਹੋ ਜਾਂਦੀ ਨਾ ਇੱਦਾਂ ਆ ਦੇਖੋ ਇੱਟਾਂ ਗਿੱਲੀਆਂ ਕਰ ਦੇਣੀਆਂ, ਮਥੁਰਲੀ ਗਿੱਲੀ ਕਰ ਦੇਣੀ ਆ, ਫਿਰ ਜਿਹੜਾ ਨੂੰ ਹਵਾ ਠੰਡੀ ਲੱਗਣੀ ਥੱਲੋਂ ਇਹਨਾਂ ਠੰਡੀ ਜਗ੍ਹਾ 'ਤੇ ਬਹਿਣਾ। ਪਾਣੀ ਸਾਰਿਆਂ ਨੂੰ ਤਾਜ਼ਾ ਪਾਤਾ, ਇਹਨਾਂ ਦੇ ਕੋਲਿਆਂ ਦੇ ਵਿੱਚ ਥੋੜ੍ਹੀਆਂ ਗਰਦਨਾਂ ਪਾ ਦੇਣੀਆਂ ਹੈਗੀਆਂ। ਉਸ ਤੋਂ ਪਹਿਲਾਂ ਮੈਂ ਸਫਾਈ ਕਰ ਲਵਾਂ, ਸਫਾਈ ਕਰਕੇ ਫਿਰ ਇਹਨਾਂ ਨੂੰ ਗਰਦਨਾਂ ਪਾ ਕੇ ਫਿਰ ਵਿਹਲਾ ਫਿਰ ਮੈਂ ਜਾਣਾ ਆ ਤੇ ਸ਼ਾਮ ਨੂੰ ਮੈਂ ਉੱਧਰੋਂ ਕਿਤੇ ਵਾਪਸ ਆਉਣਾ। ਉਹ ਛਾਲ ਮਾਰ ਰਹੀ ਜੀ ਕਿ ਪਤਾ ਨਹੀਂ ਕਾਂ ਨੂੰ ਫੜਨ ਦੀ ਲੱਗੀ ਹੋਈ ਆ ਤੇ ਜਾਂ ਛਾਲ ਮਾਰ ਕੇ ਤੇ ਬਾਹਰ ਜਾਣ ਨੂੰ ਕਰ ਰਹੀ। ਉਹਦੇ ਅੰਦਰ ਇੱਕ ਤਰੀਕੇ ਨਾਲ ਪਾਣੀ ਛਿੜਕਿਆ ਗਿਆ, ਜਗ੍ਹਾ ਗਿੱਲੀ ਹੋ ਗਈ ਹੈ, ਇਹਨੂੰ 2-4 ਘੰਟੇ ਕੱਢ ਜਾਣਾ। ਤੂੰ ਵੀ ਉਰੇ ਜਿਹੜੇ ਖੁੱਲ੍ਹੇ ਆ ਨਾ ਇਹ ਨਹਾਉਣੇ ਔਖੇ ਹੁੰਦੇ, ਕਾਬੂ ਨਹੀਂ ਆਉਂਦੇ, ਇੱਦਾਂ ਦੌੜ ਜਾਂਦੇ ਆ। ਹੁਣ ਇੱਥੇ ਵੀ ਬਾਹਰ ਛਿੜਕ ਦਾਂਗਾ ਪਾਣੀ। ਆ ਗਿਆ ਠੰਡੇ ਹੋ ਜਾਓਗੇ ਮਰੇ, ਗਰਮੀ ਬੜੀ ਆ। ਹੁਣ ਅੱਜ ਤਾਂ ਮੈਨੂੰ ਜਲਦੀ ਹੈ, ਨਹੀਂ ਤਾਂ ਮੈਂ ਜਿਹੜਾ ਪਲਾਨ ਸੋਚਿਆ ਸੀ ਵੀ ਮੈਂ ਤੁਹਾਨੂੰ ਦੱਸਦਾ ਆ। ਮੈਂ ਵੀਰੋ ਇਹ ਪਲਾਨ ਸੋਚਿਆ ਸੀਗਾ ਕਿ ਉਹ ਜਿਹੜੀ ਹੋਦੀ ਹੈ ਨਾ ਜਾਨਵਰਾਂ ਵਾਲੀ ਜਿੰਦੇ 'ਤੇ ਉਹ ਪੰਪ ਦੇ ਨਾਲ ਪਈ ਆ, ਉਹ ਹੋਦੀ ਜਿਹੜੀ ਨਾ ਸਾਫ਼ ਕਰਕੇ ਨਾ ਪਾਣੀ ਦੀ ਭਰ ਦੇਣੀ ਆ। ਠੀਕ ਹੈ, ਉਹ ਭਰ ਕੇ ਫੁੱਲ ਅਤੇ ਉਹਦੇ ਉੱਪਰ ਕੋਈ ਸਾਇਆ ਸੂਆ ਕਰ ਦਾਂਗੇ ਤਾਂ ਕਿ ਜਿਹੜਾ ਨਾ ਜਾਨਵਰ ਜਿਹੜੇ ਖੁੱਲ੍ਹੇ ਆ ਨਾ ਇਹਨਾਂ ਦਾ ਜਦੋਂ ਦਿਲ ਕਰੇ ਨਾ ਇਹਨਾਂ ਨੂੰ ਗਰਮੀ ਲੱਗੇ ਜਾ ਕੇ ਵਿੱਚ ਵੜ ਕੇ ਬਹਿ ਜਾਣ। ਤੁਹਾਨੂੰ ਪਤਾ ਕਿ ਅਕਸਰ ਜਿਹੜਾ ਆਵਾਜ਼ ਤੁਸੀਂ ਦੇਖਿਆ ਹੋਣਾ ਜਾਨਵਰ ਜਿਹੜੇ ਖਾਲਿਆਂ ਖੁੱਲ੍ਹਣ ਜਾ ਕੇ ਬਹਿ ਜਾਂਦੇ ਆ ਗਰਮੀ ਤੋਂ ਬਚਣ ਵਾਸਤੇ। ਅਤੇ ਮੈਂ ਕਿਹਾ ਬਿਹਤਰ ਇਹੀ ਹੈ ਕਿ ਉਹਨੂੰ ਭਰ ਦਈਏ ਅਤੇ ਹੋਰ ਤਾਂ ਜਾਨਵਰ ਹੈ ਕੋਈ ਨਹੀਂ ਆਪਣੇ ਕੋਲ, ਇੱਥੇ ਖੁੱਲ੍ਹੇ ਸਾਰੀ ਦਿਹਾੜੀ ਫਿਰਦੇ ਆ ਅਤੇ ਇਹਨਾਂ ਦਾ ਬਿਹਤਰ ਇਹ ਹੋਏਗਾ ਕਿ ਜਦੋਂ ਇਹਨਾਂ ਦਾ ਦਿਲ ਕਰੇਗਾ ਇਹ ਜਾ ਕੇ ਪਾਣੀ 'ਚ ਬਹਿ ਜਾ ਕਰਨਗੇ, ਠੰਡੇ ਹੋ ਜਾਣਗੇ। ਉਹ ਕਿਆ ਵੇਖੋ ਇਹਨੂੰ ਹੁਣ ਨਹਾਉਣਾ ਨੇ ਦੌੜ ਜਾਣਾ ਹੈਗਾ, ਇਹਨਾਂ ਨੂੰ ਫੜ ਕੇ ਨਹਾਉਣਾ ਪੈਣਾ ਹੈ। ਅਤੇ ਮੈਂ ਅੰਦਰ ਸਫਾਈ ਕਰ ਲਵਾਂ, ਥੋੜ੍ਹਾ ਪਾਣੀ ਜਜ਼ਬ ਹੋ ਜਾਏਗਾ ਅਤੇ ਫਿਰ ਇਹਨੂੰ ਖਾਣਾ ਪਾਣਾ ਇਹਨਾਂ ਨੂੰ। ਇਹ ਆਪੇ ਖੁੱਲ੍ਹ ਕੇ ਆ ਗਈ ਹੈ। ਹੁਣ ਤੁਸੀਂ ਇਹਨੂੰ ਬਿਜਲੀ ਕਰ ਲਓ ਜਾਂ ਲਵਲੀ ਕਰ ਲਓ, ਮੈਂ ਕਹਿੰਦਾ ਬਿਜਲੀ ਕਰ ਲਈਏ, ਬਿਜਲੀ ਕਰ ਲੈਂਦੇ ਅਸੀਂ ਇਹਨੂੰ। ਇਹ ਬਿਜਲੀ ਆਪੇ ਖੁੱਲ੍ਹ ਕੇ ਆਈ ਹੈ ਇਹਦੇ ਨਾਲ ਪੀਸੀ ਦੇ। ਇਹ ਘਰੋਂ ਚਾਵਲ ਕੁਛ ਸਾਲਾਂ ਚਿਕਨ ਸੀਗਾ, ਠੀਕ ਹੈ, ਉਹ ਮੈਂ ਥਾਲ ਦੇ ਵਿੱਚ ਇੱਦਾਂ ਆ ਕੇ ਤਾਂ ਮੈਂ ਪਹਿਲੇ ਖਾ ਲੈਣ। ਜੇ ਇਹਨਾਂ ਨੇ ਪਹਿਲੇ ਨਾ ਖਾਧਾ ਤਾਂ ਫਿਰ ਇਹਨਾਂ ਨੇ ਜੇ ਇਹਨਾਂ ਨੇ ਆਹ ਖਾ ਲਈਆਂ ਨਾ, ਦੇਖੋ ਬਾਹਰ ਟੰਗਿਆ ਸੀਗਾ ਅਤੇ ਕੋਈ ਕਾਂ ਪਰਿੰਦੇ ਇਹਨੂੰ ਚੁੰਝਾਂ ਮਾਰਦੇ ਰਹੇ ਵਿੱਚ। ਅਤੇ ਮੈਂ ਇੱਦਾਂ ਕਰਦਾ ਹੁੰਦਾ, ਇੱਥੇ ਨਾ ਸਾਡੇ ਕੋਲ ਬਿੱਲੀ ਆਉਂਦੀ ਆ, ਕਿਸੇ ਨਾਲ ਨਾ ਸ਼ਾਮ ਤੱਕ ਮੈਂ ਇੱਦਾਂ ਕਰਾਂਗਾ। ਬਿੱਲੀ ਆਉਂਦੀ ਆ ਅਤੇ ਬਿੱਲੀ ਆਉਂਦੀ ਤਕਰੀਬਨ ਕੋਈ 2-3 ਮਹੀਨੇ ਹੋ ਗਏ, ਇੱਕ ਤੋਂ ਹੁਣ 2 ਆ। पुष्पा ते बिजली हट जा। पुष्पा कहना खाने का नहीं, झुकेगा नहीं, कहना झुकेगा नहीं। वाकई यार झुकने वाला नहीं, पुष्पा नाम इहदा सही रखा, जिन्हें भी रखता नाम सही रखा, ये झुकदा नहीं हैगा। ओए चुप। ते ओ बिल्ली आंदी है, ਅਸੀਂ ਚੂਚੇ ਵੀ ਰੱਖੇ, ਮੁਰਗੀਆਂ ਫਿਰਦੀਆਂ ਰਹਿਣੀਆਂ। ਬਿੱਲੀ ਨੇ ਵਿੱਚ ਆ ਕੇ ਨਾ ਮੈਂ ਜਦੋਂ ਉਹਨੂੰ ਪਾਉਣ ਲੱਗਣਾ ਆ ਕੇ ਕੌਲਿਆਂ ਦੇ ਖਾਣ ਲੱਗ ਪਿਆ। ਅੱਬੂ ਨੇ ਮੈਨੂੰ ਕਹਿਣਾ ਨੂੰ ਮਾਰ 50 ਲਾ ਕੇ, ਮੇਰੇ ਕੋਲ ਖੁੱਡਾ ਵੀ ਪਿਆ ਬਿੱਲੀ ਫੜਨੇ ਵਾਲਾ, ਹੁਣ ਮੈਂ ਦੋਸਤ ਨੂੰ ਦਿੱਤਾ, ਮੇਰੇ ਕੋਲ ਵੀ ਹੈਗਾ। ਚੂਚੇ ਤਾਂ ਉਹ ਚੂਚਿਆਂ ਨੂੰ ਕੁਛ ਨਹੀਂ ਸੀ ਕਹਿੰਦੀ, ਚੂਚੇ ਵੈਸੇ ਤਾੜੇ ਹੁੰਦੇ ਸੀ, ਮੁਰਗੀਆਂ ਪਰਿੰਦਿਆਂ ਨੂੰ ਕੁਛ ਨਹੀਂ ਸੀ ਕਹਿੰਦੀ। ਉਹਨੇ ਆਉਣਾ ਮੈਂ ਡੇਲੀ ਉਹਨੂੰ ਨਾ ਵਿੱਚੋਂ ਬੋਟੀਆਂ ਕੱਢ ਕੇ ਘੋੜੀਆਂ ਕੱਢ ਕੇ ਉਹਨੂੰ ਪਾ ਦੇਣੀਆਂ। ਉਹਨੇ ਇੱਥੇ ਕੌਲਿਆਂ ਨੇ ਖਾ ਕੇ ਚੱਲ ਜਾਣਾ। ਹੁਣ ਜਦੋਂ ਨੇ ਕੁੱਤੀ ਖੁੱਲੀ ਛੱਡੀ ਉਹ ਥੱਲੇ ਨਹੀਂ ਉਤਰਦੇ ਹੈਗੇ, ਤੇ ਮੈਂ ਕਦੀ ਉੱਪਰਲੀ ਛੱਤ ਛੱਡ ਦੇਣਾ, ਨਾ ਕਦੀ ਖੁੱਡੇ ਛੱਤ ਛੱਡ ਦੇਣਾ, ਨਾ ਕੇ ਖਾ ਜਾਂਦੇ ਨੇ। ਉਦੋਂ ਪਤਾ ਨਹੀਂ ਕੌਣ ਆਇਆ, ਕਹਿੰਦਾ ਯਾਰ ਤੂੰ ਇੰਨੇ ਕੁੱਤੇ ਰੱਖੇ ਤੇਰੇ ਫਿਰ ਬਿੱਲੀ ਤੁਰੀ ਫਿਰਦੀ ਹੈ। ਮੈਂ ਕਿਹਾ ਯਾਰ ਗੱਲ ਬਿੱਲੀ ਮੈਨੂੰ ਕਿਹੜਾ ਨੁਕਸਾਨ ਦਿੰਦੀ ਆ, ਪਤਾ ਨਹੀਂ ਮੈਂ ਕਿਹਾ ਉਹਦਾ ਰਿਜ਼ਕ ਅੱਲਾਹ ਤਾਲਾ ਨੇ ਮੇਰੇ ਕੋਲ ਇੱਥੇ ਲਿਖਿਆ ਵਾ ਤੇ ਉਹ ਇੱਥੇ ਆ ਜਾਂਦੀ ਹੈ ਤੇ ਖਾ ਜਾਂਦੀ 2-4 ਬੋਟੀਆਂ ਤੇ ਕੀ ਆ। ਹੁਣ ਜੇ ਮੈਂ ਸ਼ਾਮ ਨੂੰ ਆਉਂਦਾ ਨਾ ਤੇ ਉਹਨੇ ਆਉਣਾ ਸੀਗਾ, ਹੋ ਸਕਦਾ ਅੱਜ ਸ਼ਾਮੀ ਜਾਂ ਕੱਲ੍ਹ ਆਵੇ ਤਾਂ ਮੈਂ ਤੁਹਾਨੂੰ ਵਿਖਾਵਾਂਗਾ। ਕਦੇ ਮੈਂ ਇੱਥੇ ਖੁੱਡੇ ਤੇ ਪਾ ਦੇਣਾ ਨਾ ਕਦੀ ਇਸ ਖੁੱਡੇ ਤੇ, ਉਹ ਕਿਉਂਕਿ ਹੁਣ ਉਹ ਨੀਚੇ ਨਹੀਂ ਉਤਰਦੀ, ਕੁੱਤਿਆਂ ਤੋਂ ਡਰਦੀ ਸੀ। ਜਿਵੇਂ ਦੀ ਆ ਸਟੈਲਾ ਖੁੱਲੀ ਛੱਡੀ ਨਾ, ਇਹ ਤੇ ਇੰਨੀ ਰਾਖੀ ਕਰਦੀ ਆ ਕਿ ਸਟੈਲਾ ਥੱਲੇ ਇੱਕ ਕਾਂ ਵੀ ਨਹੀਂ ਬਹਿਣ ਦਿੰਦੀ ਹੈਗੀ ਥੱਲੇ। ਦੂਸਰੀ ਗੱਲ ਤੁਹਾਨੂੰ ਦਿਖਾਵਾਂਗਾ ਵੀਡੀਓ ਦੇ ਵਿੱਚ ਵੀ ਨਾ, ਇੱਕ ਕਾਂ ਵੀ ਕੋਈ ਆਪ ਕਹਿੰਦਾ ਭੱਜ ਕੇ ਉਹਨੂੰ ਪੈ ਜਾਂਦੀ ਹੈ, ਤੇ ਬਿੱਲੀ ਇਹਨਾਂ ਨੇ ਕਿੱਥੋਂ ਆਉਣ ਦੇਣੀ ਹੈ। ਤੇ ਫਿਰ ਉਹਨੂੰ ਇਸ ਕਰਕੇ ਉੱਪਰ ਛੱਡ ਦੇਣਾ, ਅੰਗਰੇਜ਼ੀ ਤੇ ਛੱਡ ਦੇਣਾ, ਖਾ ਕੇ ਚੱਲ ਜਾਂਦੀ ਹੋਣੀ ਹੈ, ਕੀ ਪਤਾ ਦੁਆਵਾਂ ਦਿੰਦੀ ਹੋਏਗੀ, ਰੱਬ ਸੋਹਣਾ ਰਾਜ਼ੀ ਹੋ ਜੇ ਉਹਦੇ ਦੁਆਵਾਂ ਦੇ ਨਾਲ। ਅੱਲਾ ਕੀ ਪਤਾ ਸਾਨੂੰ ਭਾਗ ਲਾ ਦੇ, ਸਾਡੇ ਜਾਨਵਰਾਂ ਨੂੰ ਤੰਦਰੁਸਤੀ ਦੇ ਦੇਵੇ। ਉਹ ਵੇਖੋ ਜਾ ਕੇ ਨਾ ਹੁਣ ਜਿਹੜਾ ਬੱਚਾ ਖੁੱਚਾ ਮਾਲ ਉਹਨੂੰ ਖਾਣ ਲੱਗੀ ਹੈ। ਇੱਕ ਵਾਰੀ ਖਾ ਲੈਣ ਕਰ ਲੈਣ ਤੇ ਫਿਰ ਇਹਨਾਂ ਨੂੰ ਮੈਂ ਨਾ ਕੋਲਿਆਂ ਦੇ ਵਿੱਚ ਪਾ ਕੇ ਨਾ ਥੋੜ੍ਹਾ ਚਿਕਨ ਸਾਈਡਾਂ 'ਤੇ ਰੱਖ ਦੇਣਾ ਹੈ। ਪਤਾ ਅੱਜ ਮੇਰਾ ਮਿਸ਼ਨ ਸੀਗਾ ਕੋਲੇ ਧੋਣਾ, ਮਗਰ ਉਹ ਵੀ ਰਹਿ ਗਿਆ ਕਿਉਂਕਿ ਮੈਂ ਅੱਜ ਜਾਣਾ ਆ। ਤੇ ਦੂਸਰੀ ਗੱਲ ਮੈਂ ਆਪਣਾ ਔਜ਼ਾਰ ਵੀ ਨਹੀਂ ਲੈ ਕੇ ਆਇਆ ਧੋਣੇ ਵਾਲਾ। ਹੁਣ ਮੈਂ ਸੋਚਦਾ ਵਾਂ ਕਿ ਇੱਥੇ ਪਾ ਕੇ ਨਾ, ਕਿਉਂਕਿ ਥੱਲੇ ਰੱਖੇ ਤਾਂ ਨੇ ਫੇਰ ਲੱਗਣਾ ਆ, ਇੱਥੋਂ ਕੱਢ ਕੇ ਨਾ, ਠੀਕ ਆ। ਇਹ ਵੇਖਿਓ ਕੱਢ ਕੇ ਤੇ ਮੈਂ ਇਹਨਾਂ ਨੂੰ ਨਾ ਇਕੱਠਿਆਂ ਨੂੰ ਰੱਖਾਂਗਾ ਤਾਂ ਕਿ ਨਾ ਇਹ ਲੜਨਗੇ ਤੇ ਫਿਰ ਨੁਕਸਾਨ ਕਰਨਗੇ, ਠੀਕ ਹੈ। ਠੰਡੀਆਂ ਹਵਾ ਇਹਨਾਂ ਦਾ ਦਿਲ ਵੀ ਠੰਡਾ ਹੋ ਜਾਏਗਾ। ਫਰੀਜ਼ਰ ਉਹਨੇ ਕੱਲ੍ਹ ਮੈਨੂੰ ਸ਼ਾਮੀ ਫੋਨ ਕੀਤਾ ਕਿ ਮੈਂ ਕਿਹਾ ਰੱਖ ਲਾ ਸਵੇਰੇ ਲੱਗ ਜਾਊਗਾ। ਤੇ ਇੰਨੇ ਬਹੁਤ ਕਰੀਬ ਅੱਧਾ ਕਿਲੋ ਹੋ ਜਾਣੀਆਂ, 4.5 ਕਿਲੋ।
देखो पुष्पा नहीं झुकेगा किसी के आगे। इधर आ चीसी, इधर आ ले लागे भी लग पाए। चीसी रह गई, चीसी ने खा लवा ज़रा। एक फेसबुक की शॉर्ट भी बना लो ना, फेसबुक पेज की रील भी बना ली, तो नाले मैं टिकटॉक पर भी शेयर कर देंगे, ताकि बहुत सारे लोगों के दिल च एक सवाल होंगे जी कुत्ते ने पता नहीं गोश्त कच्चा पाना चाहिए कि नहीं पाना चाहिए। कुत्ते साढ़े बीमार हो जाते गोश्त खाना, इंज हो जाता तो उंज हो जाता। उनके मतलब मैं चलो एक वीडियो बना के तो पा दी लै नहीं, कल तू लेट खाता से तो पहले खा ला आंदा कोला और मैनू दे दे। गोश्त में तो पैंदे आ भज भज के, कहते गोश्त पाओ सवेरे शाम पाई जा, मगर सवेरे शाम पा के बीमार थोड़ी करने, ख्याल रखना ना, हिसाब नहीं पाना पैंदा आ यार। मैं भी एक शदाई हाँ वैसे, ਜਿਹੜਾ मैं कोला ਚੱਕ ਚੱਕ ਲਈ ਜਾਂਦਾ ਹਾਂ ਤੇ ਮੈਂ ਛਾਪਰ ਹੀ ਨਾ ਚੱਕ ਕੇ ਲੈ ਜਾਵਾਂ, ਕੰਮ ਸੌਖਾ ਨਹੀਂ। ਉੱਥੋਂ ਹੀ ਕੱਢਾਂਗਾ ਤੇ ਉੱਥੇ ਕੱਢ ਕੇ ਇਹਨਾਂ ਨੂੰ ਪਾਈ ਜਾਵਾਂਗਾ। ਦੇਖੋ ਦੋ ਤਾਂ ਰਹਿ ਗਿਆ ਜਾਨਵਰ, ਇੱਕ ਰੋਡੀ ਰਹਿ ਗਈ, ਤਿੰਨ ਰਹਿ ਗਏ, ਬਲੈਕੀ, ਟਾਈਗਰ ਤੇ ਬਿਜਲੀ। ਬਿਜਲੀ ਵੀ ਆ ਗਈ ਉੱਪਰ, ਬਿਜਲੀ ਨੇ ਆਪਣੀ ਪੋਜੀਸ਼ਨ ਸੰਭਾਲ ਲਈ ਜਿੱਥੋਂ ਖੋਲੀ। ਓਏ ਆਹ ਵੇਖੋ ਕੱਪੜਿਆਂ ਦਾ ਹਾਲ, ਤਾਂ ਮੈਂ ਸ਼ੁਰੂਆਤ ਵਿੱਚ ਪਾ ਕੇ ਨਹੀਂ ਆਉਂਦਾ। ਅੱਜ ਮੈਂ ਜਾਣਾ ਸੀ, ਮੈਂ ਕਿਹਾ ਚੱਲ ਚੇਂਜ ਹੀ ਕਰਨੇ ਤੇ ਬਿਹਤਰ ਇਹੀ ਹੈ ਕਿ ਉਹਨੂੰ ਨਾ ਇੱਦਾਂ ਹੀ ਚੱਲਦੇ। ਹੁਣ ਟਾਈਗਰ ਰਹਿ ਗਿਆ ਤੇ ਬਿਜਲੀ ਰਹਿ ਗਈ ਤੇ ਆਪਣਾ ਉਹ ਬਲੈਕੀ ਰਹਿ ਗਈ। ਇਹਨਾਂ ਦੇ ਨਾਲ ਹੁਣ ਪਾ ਲਵਾਂ। ਦੇਖੋ ਜੀ ਕਮਜ਼ੋਰ ਆਜਮੇ ਵਾਲੇ ਦਾ ਕੰਮ, ਹਜੇ ਖਾਦਾ ਹੀ ਆ ਤੇ ਨਾਲੇ ਕੱਢਣ ਵਾਲੀ ਕੀਤੀ ਦਾ ਉਹਦਾ। ਬੱਲੇ ਵੀ ਤੇਰੇ ਪ੍ਰਿਥਵੀ ਰਾਜਵਾਨ ਹੈ, ਦਵਾ ਦਵਾ ਖਾਣੇ ਵਾਲੀ ਕੀਤੀ ਤੇ ਆਹ ਹੁਣ ਆ ਬਲੈਕੀ ਦਾ ਅੱਗੋਂ ਵੀ ਖਾ ਗਿਆ। ਕੀ ਕਰੇਗਾ ਯਾਰ ਦੱਸ, ਆਪਣਾ ਹੱਕ ਹੀ ਖਾਈਦਾ ਪੁੱਤਰ, ਕਿਸੇ ਦਾ ਹੱਥ ਨਹੀਂ ਹੱਥ ਨਹੀਂ ਖਾਈਦਾ ਹੁੰਦਾ, ਸਹੀ ਹੈ ਨਾ। ਹੁਣ ਅੱਜ ਰੋਟੀ ਤੇਰੇ ਵੀ ਨਹੀਂ ਲੰਘਦੀ ਹੁੰਦੀ, ਰੋਟੀ ਤੇਰੀ ਕਹਿੰਦੀ ਹੈ ਯਾਲਾ ਝੂਠੀ ਹੋ ਜੇ ਨਾ ਹੀ ਖਾਣੀ ਪਵੇ। ਤੇ ਹੁਣ ਇੱਧਰ ਆਪਣਾ ਜਿਹੜਾ ਆ ਬੋਟੀਆਂ ਨੇ ਤਾਂ ਬੜਾ ਸੋਹਣਾ ਗੇੜਾ ਦੇ ਗਈ ਟਾਈਮ ਟਾਈਮ ਹੈ। ਉਹ ਥੋੜ੍ਹੀਆਂ ਰਹਿ ਗਈਆਂ ਕਿਲੋ ਕੁ, ਉਹ ਹੁਣ ਮੈਂ ਦੋ ਤਿੰਨ ਇਹਨਾਂ ਨੂੰ ਵੰਡ ਕੇ ਪਾ ਦਿੰਦਾ। ਲੋ ਜੀ ਵੀਰੋ, ਮੈਂ ਇਹਨਾਂ ਨੂੰ ਵੰਡ ਕੇ ਪਾਵਾਂ, ਹੱਥ ਮੂੰਹ ਧੋਵਾਂ ਤੇ ਨਿਕਲਾਂ ਤੇ ਇਹਨਾਂ ਨੂੰ ਪਾਣੀ ਦਾ ਟੱਪ ਭਰ ਦਵਾਂ। ਇਹਨਾਂ ਨੂੰ ਬਾਹਰ ਟੱਪ ਨਹੀਂ ਭਰਿਆ ਪਾਣੀ ਵਾਲਾ, ਕੱਲ੍ਹ ਯਾਦ ਭੁੱਲ ਗਿਆ। ਉਹ ਜੁਗਨ ਵਾਲਾ ਟੱਪ ਸੀਗਾ, ਉਹਨਾਂ ਨੂੰ ਸਾਰਾ ਪੀਪ ਹੋ ਗਿਆ, ਕੁਛ ਇਹਨਾਂ ਨੇ ਡੋਲ ਲਿਆ ਸੀਗਾ। ਤੇ ਵੀਡੀਓ ਅੱਛੀ ਲੱਗੀ ਹੋਵੇ ਲਾਈਕ ਕਰ ਦਿਓ, ਸੋਹਣਾ ਜਿਹਾ ਕਮੈਂਟ ਲਾਜ਼ਮੀ ਕਰ ਦਿਓ, ਠੀਕ ਹੈ। ਤੁਹਾਡਾ ਇੱਕ ਕਮੈਂਟ ਸਾਨੂੰ ਹੌਸਲਾ ਅਫਜ਼ਾਈ ਦਿੰਦਾ, ਤੁਹਾਡਾ ਇੱਕ ਲਾਈਕ ਜਿਹੜਾ ਵਾ ਉਹਦੇ ਨਾਲ ਦਿਲ ਖੁਸ਼ ਹੁੰਦਾ ਕਿ ਯਾਰ ਬੰਦੇ ਸਾਨੂੰ ਅੱਜ ਵੀ ਮੁਹੱਬਤ ਕਰਦੇ ਆ। ਔਰ ਜੀ ਵੀਰੋ ਮਾਸ਼ਾਅੱਲਾ ਪਹੁੰਚੇ ਇੱਥੇ, ਇਹ ਫੁੱਫੋ ਹੁਣ ਆਏ ਸੀਗੇ ਸੁਧਾਰ ਸ਼ਹਿਰ। ਇਹਨਾਂ ਨੇ ਮਾਸ਼ਾਅੱਲਾ ਤੇ ਜਾਨਵਰ ਰੱਖੇ ਹੋਏ ਆ, ਮੱਝਾਂ ਦੁੱਧ ਵਾਲੀਆਂ। ਤੇ ਆਹ ਬੱਕਰੀ ਇੱਕ ਪਤਾ ਨਹੀਂ ਕਿੱਥੋਂ ਲਿਆਂਦੀ, ਮਾਸ਼ਾਅੱਲਾ ਬੱਚੇ ਬੜੇ ਪਿਆਰੇ ਆ, ਦੋਵੇਂ ਇਹਦੇ ਹੀ ਬੱਚੇ। ਇੱਕ ਦੀ ਲੱਤ ਗਈ, ਤਿੰਨ ਲਿਆਈ ਫੜ ਕੇ ਬੱਚੇ ਲਿਆਈ ਇੱਧਰ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਨਹੀਂ ਤਿੰਨ ਦੇ ਦਿੱਤੇ ਮਾਸ਼ਾਅੱਲਾ। ਆ ਇੱਕ ਸਿਹਤਮੰਦ ਆ, ਬਾਕੀ ਕਮਜ਼ੋਰ ਹੈ। ਉਹ ਤਾਂ ਨਹੀਂ ਕਿਤੇ ਜਿਹੜੇ ਇੱਕ ਆਪਣਾ ਇਹ ਬੱਚੇ ਆ ਇੱਕ ਸਿਹਤਮੰਦ ਆ, ਬਾਕੀ ਬੱਚੇ ਕਮਜ਼ੋਰ ਜੇ। ਇਹ ਤਾਂ ਨਹੀਂ ਹਿਸਾਬ ਕਈਆਂ ਦੁੱਧ ਪਿਲਾ ਦਿੰਦੀ ਤੇ ਕਈਆਂ ਨਹੀਂ ਪਿਲਾਉਂਦੀ। ਨਹੀਂ, ਇਹ ਦੋਵਾਂ ਨੂੰ ਦੁੱਧ ਪਿਲਾਉਂਦੀ ਆ। ਲੇਲੀਆਂ ਦੋਨੋਂ ਹੀ ਠੀਕ ਸੀ, ਇੱਕੋ ਜਿਹੀਆਂ ਸੀਗੀਆਂ। ਲੇਲੀ ਹੋ ਗਈ ਉਹਨੂੰ ਲੱਗ ਗਈ ਨਜ਼ਰ, ਤੇ ਲੇਲੀ ਹੋ ਗਈ ਬਹੁਤ ਬਿਮਾਰ। ਤੇ ਹੁਣ ਉਹਦਾ ਅੱਲਾ ਕਰੇ ਟਿੱਕੇ ਛੀਕੇ ਡਾਕਟਰ ਕੋਲ ਲਵਾਏ ਆ, ਤੇ ਹੁਣ ਕੋਈ ਹੈਗੀ ਬਿਹਤਰ। ਉਹ ਦੇਖੋ ਉਧਰ ਮਾਰੋ ਕੈਮਰਾ, ਲੇਲੀ ਆ ਉਹ ਜਿਹੜੀ ਹੈ ਨਾ, ਆ ਮਾਸ਼ਾਅੱਲਾ ਸੇ ਆ ਵੀ ਬੱਕਰੀ ਹੈ, ਆ ਵੀ ਪਾਠਿਆ, ਉਹ ਵੀ ਪਾਠਿਆ। ਉਹ ਜਿਹੜੇ ਨੁਕਰੀ ਜੀ ਉਹ ਲੈ ਲਾ, ਉਹਦੀ ਲੱਤ ਉਹਨੂੰ ਫੜੀ ਜ਼ਰਾ, ਉਹ ਕਮਜ਼ੋਰ ਹੈ ਇਹਨਾਂ ਨਾਲੋਂ ਮਾਸ਼ਾਅੱਲਾ ਵੀਰੋ। ਬੜੀ ਗੱਲ ਆ, ਦੇਖ ਲਓ ਹਾਲਾਂਕਿ ਐਡੀ ਬੱਕਰੀ ਨਹੀਂ ਲੱਗਦੀ ਜਿਹੜੇ ਤਿੰਨ ਬੱਚੇ ਦੇ ਦਿੱਤੇ। ਨਹੀਂ ਤਾਂ ਕਈ ਹੁੰਦੇ ਨਾ ਜਿਹੜੇ ਆਪਣਾ ਬੱਕਰੇ ਹੈ। ਇਹਦੀ ਲੱਤ ਟੁੱਟੀ ਆ। ਅੱਛਾ ਮਾਸ਼ਾਅੱਲਾ, ਲੱਤ ਟੁੱਟੀ ਤਾਂ ਨਹੀਂ ਕਹਿ ਰਿਹਾ, ਪੱਠੇ ਖਾ ਰਹੇ ਤੁਸੀਂ ਵੇਖੋ। ਇਹ ਟੋਟਲ ਇੰਨਾ ਹੈਗਾ, ਇਹ ਇੰਨਾ ਕਿੰਨਾ ਜਿਹਨੂੰ ਕਹਿ ਲੈਣਾ ਕਿ ਬਰੈਲਰ ਮੁਰਗੀ ਜਿੰਨਾ। ਲੱਤ ਟੁੱਟ ਗਈ ਤਾਂ ਕਮਜ਼ੋਰ ਹੋ ਗਿਆ। ਹਾਂਜੀ, ਇਹਨੂੰ ਕਿ ਮਾਥਾ ਲੈ ਲੈਣਾ ਕਿੰਨਾ ਜ਼ਿਆਦਾ ਦਿਨ ਲੱਤ ਟੁੱਟੀ, ਬਾਜੀ ਰੱਖਣ ਲੱਗੀ ਆ। ਤੇ ਜਦੋਂ ਬਾਜੀ ਨੇ ਰੱਖਿਆ ਤੇ ਉਹ ਵੱਜ ਗਿਆ ਉੱਥੇ ਲੱਕੜੀ 'ਚ, ਦਾ ਲੱਤ ਵੱਜ ਗਈ ਤੇ ਲੱਤ ਪੈਦਾ ਹੁੰਦੇ ਟੁੱਟ ਗਈ ਹੋਈ ਹੈ। ਤਿੰਨਾਂ ਚਾਰਾਂ ਦਿਨਾਂ ਦਾ ਲੱਤ ਟੁੱਟ ਗਈ। ਛੋਟਾ ਕਿਹੜੀ ਲੱਤ ਕਿਹੜੀ ਆ? ਪਿਛਲੀ ਲੱਗ ਰਹੀ ਨਾ, ਇੱਧਰ ਕੱਢੀ ਨਾ ਬਾਹਰ ਤਰ੍ਹਾਂ। ਮਾਸ਼ਾਅੱਲਾ ਬੜਾ ਸੋਹਣਾ ਯਾਰ, ਲਿਆ ਮੈਂ ਫੜਦਾ ਤਾਂ ਵੀਡੀਓ ਬਣਾਉਣ। ਲੋ ਜੀ ਮਾਸ਼ਾਅੱਲਾ। ਅੱਛਾ ਆ ਨਹੀਂ ਲਾਤਾ। ਹਾਂਜੀ ਬਿਲਕੁਲ ਨਾ, ਇਹ ਛੋਟਾ ਉਹਨਾਂ ਨੂੰ ਵੇਖ ਲਓ ਨਾ ਤੁਸੀਂ ਵੀਡੀਓ 'ਚ, ਨਹੀਂ ਤੁਹਾਨੂੰ ਲੱਗਦਾ ਹੋਣਾ ਬਰਲੇ ਨੂੰ, ਉਹਨੂੰ ਵੇਖ ਕੇ ਨਾ ਆਪਣਾ ਦੂਸਰਿਆਂ ਬੱਚਿਆਂ ਨੂੰ, ਤੇ ਬਹੁਤ ਹੀ ਕਮਜ਼ੋਰ ਜਿਹਾ ਲੱਗਦਾ। ਧੜਕਣ ਹੀ ਦਿਲ ਦੀ ਬੜੀ ਤੇਜ਼ ਆ ਇਹਦੇ ਵਿਚਾਰੇ ਦਾ ਮਸਲਾ ਨਾ, ਖਾਂਦਾ ਪੀਂਦਾ ਵੀ ਘੱਟ ਵੱਧ ਆ, ਹੁਣ ਬਹੁਤ ਕਮਜ਼ੋਰ ਆ ਵਿਚਾਰਾ। ਇਹਨੂੰ ਕਾਫ ਸਟੂਟਰ ਪਾਉਣਾ, ਕਿ ਵੰਡਾ ਛੰਡਾ ਨਹੀਂ ਖਾਂਦਾ। ਹਾਏ ਤੇ ਦੁੱਧ ਤੇ ਗੁਜ਼ਾਰਾ ਕਰ ਰਹੇ ਆ ਇਹਦਾ। ਨਹੀਂ ਹਲਕਾ ਫੁਲਕਾ ਰੱਖਣਾ ਸੀ ਨਾ, ਜਦੋਂ ਪੱਠਿਆਂ ਨੂੰ ਮੂੰਹ ਮਾਰਦਾ ਨਾ। ਹਾਂਜੀ, ਤੇ ਫਿਰ ਉਹ ਇਹ ਹੁੰਦਾ ਆ ਆਪਣਾ ਜਦੋਂ ਕਰਨ ਲੱਗੇ ਕਿ ਨਾ ਨਾਲ ਵੰਡਾ ਨੂੰ ਮੂੰਹ ਮਾਰਨ ਲੱਗ ਪਿਆ। ਵੇਖੇ ਨਹੀਂ ਸੀ ਵਲੋਗ ਵੇਖਦੇ ਨੇ, ਮੈਂ ਕਿ ਛਤਰੀ ਪਾ ਲਈ ਸੀਗੀ, ਮੁੰਨੀ ਕਜਲੀ ਛਤਰੀ ਲਈ ਸੀਗੀ। ਅੱਛਾ, ਜਦੋਂ ਬੱਕਰੇ ਰੱਖੇ ਸੀ, ਰੌਕੀ ਕੁੱਤਾ ਹੁੰਦਾ ਸੀ ਜਦੋਂ ਮੈਂ ਉਹਦਾ ਮਾਰਿਆ, ਉਹਨੇ ਮਾਰੀ ਸੀ ਰੌਕੀ ਨੇ ਛਤਰੀ ਜਿਹੜੀ। ਉਹ ਮੈਂ ਕਦੀ ਗੱਲ ਲੀਕ ਨਹੀਂ ਸੀ ਕੀਤੀ, ਅੱਜ ਲੀਕ ਕਰ ਰਿਹਾ ਕਿ ਉਹ ਮੈਂ ਛੋਟੀ ਜਿੰਨੀ ਕਿ ਲੈ ਕੇ ਆਇਆ ਸੀਗਾ ਨਾ, ਉਹਨੇ ਫੀਡਰ ਪੀਣਾ। ਅੱਛਾ, ਨਾ ਉਹਨੂੰ ਅਸੀਂ ਆ ਦੂਸਰਾ ਉਪਰਾ ਦੁੱਧ ਲਿਆ ਕੇ ਪਿਲਾਇਆ, ਦੂਸਰਾ ਜਿਹੜਾ ਉਹ ਖੁਸ਼ਕ ਨਹੀਂ ਹੁੰਦਾ ਉਹ ਵੀ ਇਹਨੇ ਪੀਤਾ। ਉਹਨੂੰ ਬੱਕਰੀ ਦਾ ਦੁੱਧ ਪਿਲਾਇਆ, ਉਹਨੇ ਉਹ ਵੀ ਨਹੀਂ ਪੀਤਾ।
ਤੇ ਜਦੋਂ 3-4 ਮਹੀਨੇ ਦੇ ਹੋ ਗਏ ਕਿਤੇ ਗੇਟ ਖੁੱਲਿਆ ਸਾਹਮਣੇ ਭੇਡਾਂ ਦਾ ਇੱਜੜ ਆ ਤੇ ਭੱਜ ਕੇ ਜਾ ਕੇ ਉਹਨਾਂ ਥੱਲੇ ਵੜ ਗਈ। ਮੈਂ ਕਿਹਾ ਸਿਆਣੇ ਸਹੀ ਕਹਿ ਗਏ ਕਿ ਬਰਾਦਰੀ ਸੱਪਾਂ ਨੂੰ ਵੀ ਪਿਆਰੀ ਹੁੰਦੀ। ਹੋਰ ਅਰਸ਼ਾਨ ਭਾਈ ਤੁਸੀਂ ਹਵੇਲੀ ਦਾ ਵਿਜ਼ਿਟ ਕੀਤਾ, ਕਿੱਦਾਂ ਹੀ ਲੱਗੀ ਤੁਹਾਨੂੰ ਹਵੇਲੀ? ਮਾਸ਼ਾਅੱਲਾ ਬੜੀ ਰੌਣਕ ਹੈ, ਤੈਨੂੰ ਮੱਝਾਂ ਨੂੰ ਗਾਵਾਂ ਛਾਵਾਂ ਨਹੀਂ ਨਜ਼ਰ ਆ ਰਹੀਆਂ ਯਾਰ। ਇਹ ਅੱਬੂ ਦੇ ਸ਼ੌਕ ਤੇ ਡਿਪੈਂਡ ਕਰਦਾ, ਸ਼ੌਕ ਅੱਬੂ ਨੂੰ ਇਹ ਮੱਝਾਂ ਦਾ ਵਾ ਤੇ ਬਾਕੀ ਗਾਈਆਂ ਦਾ ਹੁਣ ਸ਼ੌਕ ਜਦੋਂ ਚੜ ਗਿਆ 3-4 ਗਾਈਆਂ ਆਏ ਨਹੀਂ ਅੱਲਾ ਹੈ। ਜਿਹੜੀ ਹੁਣ ਲਈ ਮੱਝ ਜਿਹੜਾ ਥਣ ਖਰਾਬ ਉਹ ਕਿਹੜੀ? ਉਹ ਵਾਲੀ ਮੱਝ ਲਈ ਸੀਗੀ ਹਾਂਜੀ, ਇਹ ਲਈ ਸੀ 9:35 ਦੀ ਤੇ ਮੱਝ ਬੜੀ ਸੀਗੀ, ਚੈੱਕ ਕਰਕੇ ਲਈ ਸੀ ਤੇ ਜਦੋਂ ਸੂਈ ਆ ਤੇ ਤੁਸੀਂ ਉਹ ਲਈ ਸੀਗੀ ਆਪਣਾ ਟੁੱਕੀ ਹੋਈ ਤੁਹਾਡੇ ਕੋਲ ਆ ਕੇ ਸੂਈ? ਫਿਰ ਸਾਕੂ ਆ ਕੇ ਸੂਈ ਉਦੋਂ ਥਣ ਠੀਕ ਸੀ ਕਹਿੰਦੇ? ਉਦੋਂ ਚੈੱਕ ਕੀਤੇ ਥਣ ਠੀਕ ਸੀਗੇ, ਸੂਣ ਚ ਲੈਂਦੀ ਸੀ 10 ਦਿਨ। ਲਿਆ ਮੈਂ ਵਿਖਾਵਾਂ ਜ਼ਰਾ, ਜਿਹੜਾ ਸ਼ੌਕੀਨ ਸਾਡੇ ਬੰਦੇ ਨਾ ਬੜੇ ਜਿਹੜੇ ਜਾਨਵਰਾਂ ਲੈਣੇ ਨਾ ਜਿਹੜੇ ਉਹ ਹੁਣ ਉਦਾਂ ਧਾਰਾ ਪੂਰੀਆਂ ਕਰਿਆ ਹੀ ਆ, ਮੱਝਾਂ ਦਾ ਵੀ ਸ਼ੌਕ ਰੱਖਦੇ ਹੈਗਾ। ਇਹ ਵੱਛਾ ਰੱਖਿਆ ਵੀਰੋ ਇਹਨਾਂ ਨੇ, ਉਹ ਪੱਠੇ ਛੱਟੇ ਲਿਆਉਣ ਵਾਸਤੇ ਇਹ ਵੱਛਾ ਲੈ ਲੈਂਦੇ ਆ ਮੁੱਲ, ਉਹਦੇ ਪੱਠੇ ਢੋਂਦੇ ਆ। ਆ ਮੈਂ ਤੁਹਾਨੂੰ ਰੇੜੀ ਵਿਖਾਣਾ ਨੇ ਬੜੀ ਫੈਂਸੀ ਜੀ ਬਣਾਈ ਹੈ, ਕਿਉਂਕਿ ਇੱਥੇ ਨਾ ਹੁਣ ਕਾਫੀ ਆਬਾਦੀ ਹੋ ਗਈ। ਇਹਨਾਂ ਦਾ ਆਬਾਦੀ ਤੋਂ ਪੈ ਜਾਂਦਾ ਸਾਈਡ ਤੇ ਇਦਾਂ ਫਿਰ ਢੇਰ ਇਕੱਠਾ ਕਰ ਲੈਂਦੇ ਆ, ਠੀਕ ਹੈ। ਇਕੱਠਾ ਕਰਕੇ ਤੇ ਫਟਾ ਲਾ ਕੇ ਸਾੜਾਂ ਤੇ ਉਹ ਲੈ ਜਾਂਦੇ ਆ, ਜਾ ਕੇ ਉੱਥੇ ਆਪਣੀਆਂ ਖੇਤਾਂ 'ਚ ਸੱਟਦੇ ਆ, ਜਿੱਥੇ ਇਹਨਾਂ ਨੇ ਆਪਣੀ ਜ਼ਮੀਨ ਆ ਪੱਠੇ ਛੱਟੇ ਬੀਜਦੇ ਆਪਣੇ, ਉੱਥੇ ਸੱਟ ਕੇ ਤੇ ਵਾਪਸੀ ਦੇ ਉੱਥੋਂ ਪੱਠੇ ਲੈ ਆਉਂਦੇ। ਫਿਰ ਜਿਹੜਾ ਵੱਛਾ ਵਾ ਇਹਨੂੰ ਪਹਿਲੇ ਸਾਂਭ ਲੈਂਦੇ ਆ, ਕੋਈ ਸਾਲ 2 ਸਾਲ ਇਹਨਾਂ ਕੋਲ ਮਿਹਨਤ ਕਰਾਉਂਦੇ ਆ, ਮੁੜ ਕੇ ਮਤਲਬ ਕਿ ਅਗਲੀ ਸਾਲ ਤੱਕ ਕੁਰਬਾਨੀ ਤੱਕ ਹੋ ਜਾਣਾ। ਕੁਰਬਾਨੀ ਹੈ ਆਹੋ, ਸਾਲ ਕਹਿੰਦੀ ਜਿਮ ਕਰਾਉਂਦੇ ਆ, ਜ਼ਰਾ ਐਕਸਰਸਾਈਜ਼ ਕਰਾਉਂਦੇ ਤੇ ਸਾਲ ਬਾਅਦ ਜਦੋਂ ਐ ਗੋਲ ਮਟੋਲ ਹੋ ਜਾਂਦਾ ਹੈਗਾ ਫਿਰ ਉਹਨੂੰ ਕੁਰਬਾਨੀ ਕਰ ਦਿੰਦੇ। ਮਾਸ਼ਾਅੱਲਾ ਵੀਰੋ ਮੱਝ ਵੇਖੋ, ਠੀਕ ਹੈ। ਇਹ ਜੈਨੂਇਨ ਇਹਨਾਂ ਨੇ ਇੰਨੇ ਦੀ ਲਈ ਆ, ਕਿਉਂਕਿ ਅਸੀਂ ਕਿਹੜਾ ਵੇਚਣੀ ਹੈ ਤੁਹਾਨੂੰ ਕਹੀਏ ਕਿ ਯਾਰ ਅਸੀਂ ਝੂਠ ਲੱਗੇ ਤੇ ਮੱਝ ਦੀਆਂ ਮਾਸ਼ਾਅੱਲਾ ਵੰਡਾ ਛੰਡਾ ਵੀ ਬੜੀਆਂ ਸੋਹਣੀਆਂ, ਕਿਉਂਕਿ ਇਹਨਾਂ ਨੂੰ ਪਛਾਣ ਬੜੀ ਆ ਮੱਝਾਂ ਦੀ ਨਾ। ਮੱਝਾਂ ਵੇਲੋ ਕੋਈ ਵੀ ਮਾਸ਼ਾਅੱਲਾ ਨਹੀਂ ਮਾੜੀ, ਸਿਹਤ ਤੋਂ ਵੀ ਨਹੀਂ ਮਾੜੀ ਤੇ ਉਂਝ ਵੀ ਨਹੀਂ ਮਾੜੀਆਂ, ਤੇ ਦੁੱਧ ਵੀ ਮਾਸ਼ਾਅੱਲਾ ਚੰਗਾ ਦਿੰਦੀਆਂ ਨੇ, ਠੀਕ ਹੈ। ਤੇ ਅੱਗੇ ਤੇ ਕਾਫੀ ਹੁੰਦੀਆਂ ਸੀਗੀਆਂ, ਹੁਣ ਇਹ ਚਲੇ ਗਏ ਹੋਏ ਆ ਇਸਲਾਮਾਬਾਦ, ਮੁੰਡੇ ਬਣ ਗਏ ਅੰਦਰ ਸ਼ਹਿਰੀ, ਤੇ ਇਸ ਕਰਕੇ ਜ਼ਰਾ ਵਿੱਚ ਸਾਹਮਣੇ ਵਾਲਾ ਬੰਦਾ ਕੋਈ ਨਹੀਂ, ਕਾਫੀ ਘਟਾ ਦਿੰਦਾ। ਨਹੀਂ ਤੇ ਜਦੋਂ ਪਹਿਲੇ ਇੱਧਰ ਵੀ ਹੁੰਦੇ ਸੀ ਜਾਨਵਰ, ਇੱਥੇ ਵੀ ਬੰਨੇ ਹੁੰਦੇ ਸੀਗੇ, ਉੱਥੇ ਵੀ ਅੰਦਰ ਵੀ ਬਰਾਂਦੇ 'ਚ ਹੁੰਦੇ ਸੀਗੇ, ਤਰਪਾਲਾਂ ਸਾਰੀਆਂ ਉੱਪਰ ਲੱਗੀਆਂ ਹੁੰਦੀਆਂ ਸੀਗੀਆਂ। ਵੈਸੇ ਇਹ ਦਾ ਬੜਾ ਬੈਨੀਫਿਟ ਹੋਇਆ ਹੋਣਾ, ਛਾਂ ਬੜੀ ਜਲਦੀ ਆ ਜਾਂਦੀ ਹੈ, ਛਾਂ ਮੁੜ ਜਾਂਦੀ ਜਦੋਂ ਸੂਰਜ ਘੁੰਮਦਾ 1:30-2 ਵਜੇ ਛਾਂ ਮੁੜ ਜਾਂਦੀ ਹੈ। ਹਾਂ, ਜਦੋਂ ਸੂਰਜ ਘੁੰਮਦਾ ਛਾਂ ਆ ਜਾਂਦੀ ਹੈ। ਅੱਗੇ ਨਹੀਂ ਤਾਂ ਤਰਪਾਲ ਲਾਣੀ ਪੈਂਦੀ ਸੀਗੀ, ਸਾਰੇ 4 ਵਜੇ ਤੱਕ ਧੁੱਪ ਰਹਿੰਦੀ ਸੀ, ਧੁੱਪ ਹੀ ਰਹਿੰਦੀ ਸੀਗੀ। ਹੁਣ ਇਹ ਕਿ ਟਾਈਮ ਬੰਨ ਕੇ ਪੱਟੇ ਛੱਟੇ ਪਾ ਜਾਂਦੇ ਹੋਣੇ ਜਾਨਵਰਾਂ ਨੂੰ। ਹਾਂਜੀ ਇਸੇ ਤਰ੍ਹਾਂ ਉਧਰ ਬੰਨੀ ਦੇ ਨਾ ਪਲਾਟ 'ਚ, ਉਧਰ ਵੀ ਤਰਪੈਲ ਲਾਈਏ, ਕੱਚਾ ਵਾ ਥਾਂ, ਜਿਹੜਾ ਜਾਨਵਰ 3-4 ਘੰਟੇ ਜਾਵੇ ਆਪਣਾ ਰੈਸਟ ਮਾਰੇ, ਫਰੈਸ਼ ਹੋਵੇ, ਤੇ ਫਿਰ ਉਧਰੋਂ ਲਿਆਈ ਦੇ 1 ਵਜੇ ਉਦੋਂ ਤੱਕ ਛਾਂ ਮੁੜ ਜਾਂਦੀ, ਫਿਰ ਵੀ ਤਰਪੈਲ ਕਰ ਦਿੱਤੀ ਆ ਉੱਤੇ। ਦੁੱਧ ਕੀ ਆਪਣਾ ਕੀ ਭਾਅ ਦਿੰਦੇ ਆ ਤੁਸੀਂ? ਦੁੱਧ ਇੱਥੇ 250 ਰੁਪਏ ਰੇਟ। 250 ਰੁਪਏ ਚੋ ਕੇ ਕਿਹੜੀ ਜਗ੍ਹਾ ਤੇ? ਸਰਦਾਰ ਸ਼ਹਿਰ 'ਚ। ਸ਼ਹਿਰ ਹੀ ਹੁਣ ਵੀਰੋ, ਪਿੰਡ ਤੇ ਰਿਹਾ ਨਹੀਂ ਹੈਗਾ, ਸ਼ਹਿਰ ਹੀ ਹਰ ਬਾਤ ਸ਼ਹਿਰ ਹੀ ਸ਼ਹਿਰ ਆ। ਤੇ ਖਾਲਸ ਦੁੱਧ 250 ਰੁਪਏ ਕਿਲੋ। ਮਾਸ਼ਾਅੱਲਾ ਮੱਝਾਂ ਵੀ ਵੇਖ ਲਓ ਹਿਸਾਬ ਦੀਆਂ ਹੀ ਆ, ਤੇ ਬਾਕੀ ਦੁੱਧ ਵੀ ਵਾਕਈ ਖਾਲਸ ਹੀ ਦਿੰਦੇ ਆ, ਕਿਉਂਕਿ ਵਾਰੇ ਨਹੀਂ ਖਾਂਦਾ ਮੇਰੇ ਹਿਸਾਬ ਦੇ ਨਾਲ। ਜਿੰਨੀ ਮਿਹਨਤ ਵਾਲਾ ਕੰਮ ਆ ਨਾ, ਜਿਹੜਾ ਬੰਦਾ ਕਰਦਾ ਡੇਅਰੀ ਦਾ ਕੰਮ, 200-250 ਰੁਪਈਆ ਵੀ ਰੇਟ ਜਿਹੜਾ ਨਾ, ਉਹਦੇ ਹਿਸਾਬ ਦੇ ਨਾਲ ਮੈਂ ਕਹਿੰਦਾ ਬਹੁਤ ਥੋੜਾ। ਜਿੰਨਾ ਮਿਹਨਤ ਵਾਲਾ ਕੰਮ ਆ, ਸਾਰਾ ਦਿਨ ਬੰਦੇ ਨੂੰ ਖਪਣਾ ਪੈਂਦਾ। ਸਵੇਰ ਨੂੰ ਉੱਠੋ, ਸ਼ਾਮ ਨੂੰ ਉੱਠੋ, ਜਿੰਨੀ ਕੁ ਦੇਰ ਬੰਦਾ ਰੈਸਟ ਕਰਕੇ ਸੌਣ ਲੱਗਦਾ ਕਿ ਲਓ ਵੀ ਹੁਣ ਸੋਈਏ, ਉਹ ਜਦ ਨੂੰ ਅਗਲਾ ਦਿਨ ਚੜ ਜਾਂਦਾ, ਫਿਰ ਅਗਲੀ ਰੂਟੀਨ ਸ਼ੁਰੂ ਹੋ ਜਾਂਦੀ ਹੈ। ਇਹ ਤੇ ਤੁਹਾਨੂੰ ਪਤਾ ਵਾ ਅੱਬਾ ਜੀ ਦਾ ਸ਼ੌਕ ਆ, ਉਹਨਾਂ ਨੇ ਰੱਖੇ ਆ, ਠੀਕ ਆ। ਅਸੀਂ ਤੇ ਹੁਣ ਉੱਥੇ ਇਸਲਾਮਾਬਾਦ ਹੋਈਦਾ, ਉੱਥੇ ਪੜ੍ਹੀਦਾ ਵਾ, ਪਿੱਛੋਂ ਘਟਾ ਵੀ ਵਾਵਾ ਦਿੱਤੇ ਜਦੋਂ ਅਸੀਂ ਇੱਥੇ ਸੀਗੇ। ਹਾਂ, ਮੈਂ ਦੱਸਿਆ ਤੇ ਹੈਗਾ ਕਿ ਵੀਡੀਓ 'ਚ। ਹਾਂ ਹਾਂਜੀ, ਹੁਣ ਅੱਬੂ ਦਾ ਸ਼ੌਕ ਦਾ ਕਰਕੇ ਅੱਬੂ ਨੇ ਵੀ ਚੱਕਰ ਲਾਣਾ ਹੁੰਦਾ, ਦਿਨ 'ਚ ਇੱਕ ਅੱਧਾ ਹੀ ਚੱਕਰ ਲਾਣਾ ਵਾ। ਉਹ ਨਾਲੇ ਭਾਈ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਤੁਹਾਡੇ ਕੋਲ ਘਰ ਦਾ ਜਾਨਵਰ ਆ, ਕੋਈ ਦੁੱਧ ਵੇਚ ਲਿਆ, ਖਰਚੇ ਕਰ ਲਿਆ, ਕਿ ਚਲੋ ਨਾਲ ਨਿਜ਼ਾਮ ਰਿੜ ਗਿਆ। ਦੂਸਰੀ ਗੱਲ ਮੇਨ ਇਹ ਕਿ ਘਰ ਦਾ ਦੁੱਧ ਹਰ ਸ਼ੈ ਮਾਸ਼ਾਅੱਲਾ ਖੁੱਲੀ ਹੋ ਜਾਂਦੀ ਹੈ। ਸਾਡੇ ਯਾਰ ਟੈਨਸ਼ਨ ਨਹੀਂ ਕਿ ਮੈਨੂੰ ਵੀ ਬੜੇ ਬੰਦੇ ਮਸ਼ਵਰੇ ਦਿੰਦੇ ਨੇ, ਇੱਕ ਦੀ ਮੱਝ ਰੱਖ ਲਓ, ਮੈਂ ਨਾ ਪਨਾਹ ਦਿਓ ਭਾਈ, ਨਾ ਸਾਂਭ ਹੁੰਦੀ। ਮੈਂ ਕਹਿੰਦਾ ਅਰਸਲਾਨ ਭਾਈ ਇਹ ਜ਼ਿਮੀਦਾਰ ਦਾ ਜ਼ੇਵਰ ਆ। ਇਹ ਉੱਦਾਂ ਜਿੰਨਾ ਮਰਜ਼ੀ ਦੱਸਿਓ ਸਾਡੀ ਇੰਨੇ ਮਰਬੇ ਜ਼ਮੀਨ ਹੈ, ਇੰਨੇ ਮਰਬੇ ਜ਼ਮੀਨ ਆ। ਜਦੋਂ 4 ਕਿੱਲੇ ਦੇ ਡੰਗਰ ਨਾ ਬੰਨੇ, ਉਹਨਾਂ ਨੇ ਕਹਿਣਾ ਖਰਾ ਝੂਠ ਹੀ ਬੋਲੀ ਜਾਂਦਾ। 4 ਬੰਨੇ ਆ, ਦੁੱਧ ਹੈਗਾ ਆਪਣਾ ਘਰ ਦਾ, ਟੈਨਸ਼ਨ ਪਰੇਸ਼ਾਨੀ ਨਾ ਅਗਲੇ ਨੂੰ ਮਿਲਾਦਾ। ਇਹ ਜ਼ਿਮੀਦਾਰ ਦਾ, ਜ਼ਮੀਨਾਂ ਵਾਲਿਆਂ ਦਾ ਇਹ ਉਹ ਜ਼ੇਵਰ ਆ। ਸਹੀ ਗੱਲ ਆ, ਮਾਲ ਪਸ਼ੂ ਨਹੀਂ ਕੋਈ ਸ਼ੱਕ ਨਹੀਂ। ਬਿਲਕੁਲ ਬੰਨੇ ਤਲਹਾ ਨੇ ਗੱਲ ਬਜਾ ਫਰਮਾਈ ਹੈ। ਬਹਰਹਾਲ ਮੈਨੂੰ ਮਸ਼ਵਰੇ ਦਿੰਦੇ ਹੁੰਦੇ, ਮੈਂ ਕਹਿੰਦਾ ਭਾਈ ਪਨਾਹ ਮੰਗੋ। ਸਭ ਤੋਂ ਵੱਡੀ ਗੱਲ ਆ ਹੁਣ ਇਹਨਾਂ ਨੂੰ ਵੀ ਬੜਾ ਮਸਲਾ ਬਣਦਾ। ਹੁਣ ਇਹਨਾਂ ਕੋਲ ਕੋਈ ਬੰਦਾ ਟਕਰਿਆ ਵਾ, ਇਹ ਆਪ ਹੁਣ ਇਸਲਾਮਾਬਾਦ ਹੁੰਦੇ ਆ, ਠੀਕ ਹੈ। ਜ਼ਾਹਰੀ ਗੱਲ ਆ, ਹੁਣ ਪੜ੍ਹੇ ਲਿਖੇ ਨੇ, ਗਾਂ ਇਹਨਾਂ ਨੇ ਆਪਣਾ ਜੋਬ ਵਗੈਰਾ ਸਿਸਟਮ ਜਾਂ ਪੜ੍ਹਾਈ ਜਾਣਾ, ਬਾਹਰ ਜਾਣਾ, 100 ਮਾਮਲਾਤ, ਬੰਦਾ ਨਾ ਲੱਭੇ ਨਾ ਸਾਂਭਣ ਵਾਲਾ ਸਹੀ, ਤੇ ਫਿਰ ਬੜੀ ਟੈਨਸ਼ਨ ਦੇ ਪਿੱਛੇ ਜਿਨ੍ਹਾਂ ਦਾ ਬੰਦਾ ਵੀ ਨੱਸ ਗਿਆ ਸੀਗਾ, ਤੇ ਬੜੀ ਇਹਨਾਂ ਨੂੰ ਕੋਈ ਚਾਹ ਆਣਾ ਪਿਆ, ਉੱਥੋਂ ਵਾਪਸ ਆਣਾ ਪਿਆ, ਫਿਰ ਹਫਤਾ 2 ਹਫ਼ਤੇ ਕਢਾਣੇ ਪੈਂਦੇ ਆ। ਆਪ ਪਰੇਸ਼ਾਨੀ ਬਣਦੀ, ਫਿਰ ਕੰਮ ਸ਼ਾਮ ਆਂਦਾ ਵਾ, ਆਪ ਧਾਰਾਂ ਸਿੱਖੀਆਂ ਵਾ। ਪੱਠੇ ਛੱਟੇ ਵੱਢਣ ਦੇ ਤੇ ਬੰਦੇ ਹੈਗੇ ਆ, ਲੇਕਿਨ ਧਾਰਾਂ ਮੇਨ ਕੰਮ ਤੇ ਹੈਗਾ ਧਾਰਾਂ ਦਾ, ਧਾਰਾਂ ਕੱਢਣੀਆਂ ਪਈਆਂ। ਕਰਪਸ਼ਨ, ਇਸ ਕੰਮ 'ਚ ਕਰਪਸ਼ਨ ਇਹ ਕੰਮ ਆਪ ਆ। ਸਾਰੀ ਦਿਹਾੜੀ ਡੰਗੇ ਦਾ ਕਰੇ ਰੋ, ਸ਼ਾਮ ਨੂੰ ਚੋਣ ਵਾਲਾ ਕੋਈ ਨਾ। ਹਾਂ ਸਹੀ ਗੱਲ। ਇਸ ਕਰਕੇ ਫਿਰ ਟ੍ਰੇਨ ਸਾਰੇ ਹੀ ਆ। ਨਹੀਂ ਜ਼ਬਰਦਸਤ, ਤੇ ਮਸਲਾ ਪਰੇਸ਼ਾਨੀ ਨਹੀਂ ਹੁੰਦੀ। ਹਾਂ ਜਦੋਂ ਬੰਦਾ ਜਾਂਦਾ ਉਦੋਂ 5-7 ਦਿਨ ਤੇ ਬੰਦਾ ਔਖਾ ਹੁੰਦਾ, ਫਿਰ ਅੱਲਾ ਖੈਰ ਕਰੇ ਮਿਲ ਜਾਂਦਾ।
ਹਾਂ ਮੈਂ ਉਹੀ ਗੱਲ ਲੱਗਦਾ ਕਿ ਮੈਨੂੰ ਵੀ ਬੰਦੇ ਮਸ਼ਵਰੇ ਦਿੰਦੇ ਮਗਰ ਮੈਂ ਕਿਹਾ ਨਹੀਂ ਭਾਈ ਜਿਹੜਾ ਕੰਮ ਆਪਣੇ ਹੱਥੀਂ ਤੁਸੀਂ ਕਰ ਸਕਦੇ ਉਹੀ ਕਰੋ, ਨਹੀਂ ਕਰ ਸਕਦੇ ਤੇ ਮੈਂ ਕਹਿੰਦਾ ਉਹਨੂੰ ਕੋ ਨਾ ਹੀ ਕਰੋ। ਰੱਖ ਕੇ ਵੇਖੇ ਆ ਹਰ ਕੰਮ ਕੀਤਾ, ਪੁਰਾਣਿਆਂ ਬੇਲੀਆਂ ਨੂੰ ਪਤਾ ਹੋਣਾ ਗਾਵਾਂ ਸ਼ਾਮ ਵੀ ਰੱਖੀਆਂ ਸਾਰੇ ਮਾਮਲਾ ਤੇ, ਪਰ ਹੁਣ ਤੌਬਾ ਕਰ ਲਈ ਨਾ ਜਾਵਾਂ ਤੋਂ। ਮਿਲਾਂਗੇ ਨੈਕਸਟ ਵਲੌਗ 'ਚ ਵੀਰੋ, ਆਪਣੇ ਵੀਰੋ ਸਲਾਹ ਨੂੰ ਇਜਾਜ਼ਤ ਦਿਓ। ਮਜ਼ਾ ਆਇਆ ਜਨਾਬ, ਅੱਜ ਬੈਠੇ ਗੱਪਸ਼ਪ ਕੀਤੀ, ਕੋਈ ਤੁਹਾਨੂੰ ਵੀ ਸ਼ੌਕ ਕਰਵਾਇਆ। ਬੱਕਰੀ ਦੇਖੀ ਮਾਸ਼ਾਅੱਲਾ ਬੜੀ ਪਿਆਰੀ ਲੱਗੀ। ਦੁਆ ਕਿ ਅੱਲਾਹ ਤਾਲਾ ਨਿੱਕੇ ਲੇਲੇ ਨੂੰ ਤੰਦਰੁਸਤੀ ਦੇਵੇ, ਅਗਲੀ ਦਫਾ ਅਸੀਂ ਆਈਏ ਤਾਂ ਮਾਸ਼ਾਅੱਲਾ ਸਿਹਤਮੰਦ ਸਾਨੂੰ ਨਜ਼ਰ ਆਵੇ। ਮਿਲਾਂਗੇ ਨੈਕਸਟ ਵਲੌਗ 'ਚ, ਫਿਰ ਅੱਲਾਹ ਹਾਫਿਜ਼।